ਸੁਰਿੰਦਰ ਕੌਰ ਹੋਰਾਂ ਦੇ ਬਾਰੇ ਬਲਵੰਤ ਗਾਰਗੀ ਹੋਰਾਂ ਦਾ ਲੇਖ। ਸੁਰਿੰਦਰ ਕੌਰ 25 ਨਵੰਬਰ 1929 ਨੂੰ ਲਾਹੌਰ ਵਿੱਚ ਪੈਦਾ ਹੋਈ। ਲੱਗੀ ਸੌਣ ਦੀ ਝੜੀ, ਦੁੱਧ ਪੀ ਲੈ ਬਾਲਮਾ ਵੇ ਮੈਂ ਕਦੋਂ ਦੀ ਖੜੀ। ਸੁਰਿੰਦਰ ਕੌਰ ਨੇ ਪੁੱਛਿਆ, ਕਲੱਬ ਦੀ ਮੈਂਬਰ ਬਣਨ ਲਈ ਮੈਨੂੰ ਕੀ ਦਿਓਗੇ? ਲਿਖਤੀ ਜ਼ਿਕਰ ਭਾਵੇਂ ਉਸ ਦਾ ਘੱਟ ਹੋਇਆ, ਫਿਰ ਵੀ ਉਹ ਪੰਜਾਬ ਦੀ ਸਭ ਤੋਂ ਵੱਧ ਹਰਮਨ ਪਿਆਰੀ ਗਾਇਕਾ ਹੈ। ਜਦ ਉਹ ਲੋਕਾਂ ਸਾਹਮਣੇ ਗਾਉਂਦੀ ਹੈ ਤੇ ਲੋਕ ਝੂਮ ਉੱਠਦੇ ਹਨ। ਸ਼ਿਵ ਕੁਮਾਰ ਬਟਾਲਵੀ ਉਸ ਕੋਲ ਆਪਣੀਆਂ ਨਜ਼ਮਾਂ ਗਵਾਉਂਦਾ ਹੁੰਦਾ ਸੀ। ਉਸ ਦੇ ਗੀਤਾਂ ਵਿੱਚ ਪੰਜਾਬ ਦੇ ਪੇਂਡੂ ਜੀਵਨ, ਪਿਆਰ ਤੇ ਜਜ਼ਬਿਆਂ ਦਾ ਨਿਚੋੜ ਹੈ। ਦੌਲਤ ਸੁਰਿੰਦਰ ਕੌਰ ਦੇ ਪੈਰ ਚੁੰਮਣ ਲੱਗ ਪਈ। ਸੁਰਿੰਦਰ ਕੌਰ ਨੇ ਪਹਿਲਾਂ ਸੰਗੀਤ ਲਾਹੌਰ ਦੇ ਮਾਸਟਰ ਅਨਾਇਤ ਸੈਨ ਕੋਲੋਂ ਸਿੱਖਿਆ। ਉਸ ਦਾ ਪਹਿਲਾ ਗਾਣਾ ਆਲ ਇੰਡੀਆ ਰੇਡੀਓ ਲਾਹੌਰ ਤੋਂ 1943 ਵਿੱਚ ਬ੍ਰਾਡਕਾਸਟ ਹੋਇਆ ਤੇ ਮੱਥੇ ਦੇ ਚਮਕਣ ਵਾਲ ਮੇਰੇ ਬੰਨੜੇ ਦੇ ਮਧਾਣੀਆਂ, ਹਾਇਓ ਮੇਰਿਆ ਡਾਢਿਆ ਰੱਬਾ, ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀਆਂ। ਪਿਛਲੇ 50 ਸਾਲਾਂ ਵਿੱਚ ਸੁਰਿੰਦਰ ਕੌਰ ਦੇ 5000 ਦੇ ਕਰੀਬ ਗੀਤ ਰਿਕਾਰਡ ਹੋਏ। ਸੁਰਿੰਦਰ ਕੌਰ ਹੋਰਾਂ ਦੇ ਬਾਰੇ ਬਲਵੰਤ ਗਾਰਗੀ ਹੋਰਾਂ ਦਾ ਲੇਖ। 1969 ਵਿੱਚ ਮੈਂ ਗੁਰੂ ਨਾਨਕ ਦੇਵ ਦੇ 500 ਸਾਲਾ ਪ੍ਰਕਾਸ਼ ਉਤਸਵ ਜਾਂ ਮੇਲੇ ਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਗ ਚਾਨਣ ਹੋਇਆ ਲਿਖਿਆ। ਸ਼ਿਵ ਕੁਮਾਰ ਬਟਾਲਵੀ ਨੇ ਇਸ ਦੇ ਗੀਤ ਲਿਖੇ। ਇਸ ਪ੍ਰੋਗਰਾਮ ਦੇ ਡਾਇਰੈਕਟਰ ਕਰਨਲ ਗੁਪਤੇ ਨੂੰ ਮੈਂ ਆਖਿਆ ਕਿ ਉਹ ਸੁਰਿੰਦਰ ਕੌਰ ਨੂੰ ਗੀਤ ਗਾਉਣ ਲਈ ਕਹੇ, ਖਾਸ ਤੌਰ ਤੇ ਸ਼ਬਦ ਤੇ ਲੋਕ ਸੁਰਾਂ ਉੱਤੇ ਮੁਸ਼ਤਮਿਲ ਗੀਤ। ਕਰਨਲ ਗੁਪਤੇ ਨੇ ਸਰਕਾਰੀ ਖਰਚ ਦੀਆਂ ਮਜਬੂਰੀਆਂ ਕਰਕੇ ਸੁਰਿੰਦਰ ਕੌਰ ਨੂੰ ਸਿਰਫ 300 ਰੁਪਏ ਪੇਸ਼ ਕੀਤੇ। ਇਸ ਨਗੂਣੀ ਪੇਸ਼ਕਸ਼ ਉੱਤੇ ਸੁਰਿੰਦਰ ਕੌਰ ਨੂੰ ਹੈਰਾਨੀ ਹੋਈ। ਉਸ ਦਾ ਪਤੀ ਜੋਗਿੰਦਰ ਸਿੰਘ ਸੋਢੀ ਗੁੱਸੇ ਵਿੱਚ ਤਮਤਮਾ ਉੱਠਿਆ ਔਰ ਬੋਲਿਆ, ਸਰਕਾਰ ਆਪਣੇ ਅਫਸਰਾਂ ਦੀਆਂ ਕਾਰਾਂ ਉੱਤੇ ਤਾਂ ਪੈਸਾ ਰੋੜ ਰਹੀ ਹੈ, ਪਰ ਸੁਰਿੰਦਰ ਕੌਰ ਦੀ ਫੀਸ ਵਿੱਚ ਕਟੌਤੀ ਕਿਉਂ? ਸੁਰਿੰਦਰ ਕੌਰ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਤਾ। ਰਿਕਾਰਡਿੰਗ ਵਾਲੇ ਦਿਨ ਪੰਜਾਬੀ ਕੁੜੀਆਂ ਦੇ ਇੱਕ ਗਰੁੱਪ ਨੇ ਗੀਤ ਦੀ ਰਿਹਰਸਲ ਕੀਤੀ। ਹਰ ਚੀਜ਼ ਤਿਆਰ ਸੀ। ਅਸੀਂ ਗੀਤ ਦੀ ਰਿਕਾਰਡਿੰਗ ਕਰਨ ਲੱਗੇ ਸਾਂ ਕਿ ਸੁਰਿੰਦਰ ਕੌਰ ਜ਼ਾਹਰ ਹੋ ਗਈ। ਉਹ ਆਖਣ ਲੱਗੀ, ਮੈਂ ਆਪਣੇ ਘਰ ਵਿੱਚ ਦੁਖੀ ਬੈਠੀ ਸਾਂ, ਗੁੱਸੇ ਵਿੱਚ ਕੱਪੜੇ ਧੋਣੇ ਸ਼ੁਰੂ ਕਰ ਦਿੱਤੇ। ਅਚਾਨਕ ਮੇਰੇ ਅੰਦਰ ਧੂ ਪਈ ਵੀ ਘਰ ਵਿੱਚ ਬੈਠੀ ਕੀ ਕਰਦੀ ਹਾਂ ਮੈਂ ਉੱਥੇ ਕਿਉਂ ਨਹੀਂ ਪਹੁੰਚੀ? ਕਿੰਨੀ ਕਮਲੀ ਹਾਂ ਮੈਂ ਕਿ ਇੱਥੇ ਕੱਪੜੇ ਨਿਚੋੜ ਰਹੀ ਹਾਂ, ਜਦ ਕਿ ਕੁੜੀਆਂ ਗੁਰੂ ਨਾਨਕ ਦੇ ਪੁਰਬ ਉੱਤੇ, ਮੇਲੇ ਉੱਤੇ ਗੀਤ ਗਾ ਰਹੀਆਂ ਨੇ। ਮੈਂ ਇਹ ਬਰਦਾਸ਼ਤ ਨਾ ਕਰ ਸਕੀ, ਕੱਪੜੇ ਟੱਬ ਵਿੱਚ ਪਏ ਰਹਿਣ ਦਿੱਤੇ, ਟੈਕਸੀ ਲਈ ਤੇ ਇੱਥੇ ਆ ਗਈਆਂ। ਢੋਲਕੀ ਦੀ ਤਾਲ ਸੁਣੀ, ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਾ। ਮੈਂ ਵੇਲੇ ਸਿਰ ਹੀ ਪਹੁੰਚ ਗਈ। ਮੈਨੂੰ ਸਭ ਕੁਝ ਭੁੱਲ ਗਿਆ। ਆਪਣੇ ਟਿਕਾਣੇ ਪਹੁੰਚ ਗਈ ਸਾਂ ਮੈਂ ਸਟੂਡੀਓ ਵਿੱਚ। ਇਸ ਦੀ ਖਾਸ ਮਹਿਕ ਤੇ ਮਾਹੌਲ ਵਿੱਚ ਮੈਨੂੰ ਗਾਉਣ ਵਿੱਚ ਖੁਸ਼ੀ ਮਿਲਦੀ ਹੈ। ਬਹੁਤ ਘੱਟ ਪੰਜਾਬੀ ਅਖਬਾਰਾਂ ਤੇ ਅੱਛਾ, ਇਹ ਵੀ ਦੱਸ ਦਈਏ ਕਿ 60 ਦੇ ਸਮੇਂ ਦੇ ਵਿੱਚ ਕਿਧਰੇ 60-65 ਦੇ ਜ਼ਮਾਨੇ ਦਾ ਇਹ ਲਿਖਿਆ ਹੋਇਆ ਹੈ। ਅੱਜ ਤੋਂ ਕੋਈ 50-60 ਸਾਲ ਹੀ ਪਹਿਲੇ ਗਏ ਤੇ ਬਹੁਤ ਘੱਟ ਪੰਜਾਬੀ ਅਖਬਾਰਾਂ ਤੇ ਰਸਾਲਿਆਂ ਨੇ ਉਹਦੇ ਬਾਰੇ ਕੁਝ ਲਿਖਿਆ ਹੈ। ਲਿਖਤੀ ਜ਼ਿਕਰ ਭਾਵੇਂ ਉਸ ਦਾ ਘੱਟ ਹੋਇਆ, ਫਿਰ ਵੀ ਉਹ ਪੰਜਾਬ ਦੀ ਸਭ ਤੋਂ ਵੱਧ ਹਰਮਨ ਪਿਆਰੀ ਗਾਇਕਾ ਹੈ। ਜਦ ਉਹ ਲੋਕਾਂ ਸਾਹਮਣੇ ਗਾਉਂਦੀ ਹੈ ਤੇ ਲੋਕ ਝੂਮ ਉੱਠਦੇ ਹਨ। ਇੱਕ ਵਾਰ ਦਿੱਲੀ ਦੀ ਚੇਮਸਫੋਰਡ ਕਲੱਬ ਦੇ ਸੈਕਟਰੀ ਨੇ ਉਸ ਨੂੰ ਕਲੱਬ ਦੀ ਮੈਂਬਰ ਬਣਨ ਲਈ ਆਖਿਆ, ਕਿਉਂਕਿ ਕਲੱਬ ਦੀ ਦਾਖਲਾ ਫੀਸ 5000 ਰੁਪਏ ਸੀ ਤੇ ਨਵੇਂ ਮੈਂਬਰਾਂ ਲਈ ਦਾਖਲਾ ਬਿਲਕੁਲ ਬੰਦ ਸੀ। ਸੁਰਿੰਦਰ ਕੌਰ ਨੇ ਪੁੱਛਿਆ, ਕਲੱਬ ਦੀ ਮੈਂਬਰ ਬਣਨ ਲਈ ਮੈਨੂੰ ਕੀ ਦਿਓਗੇ? ਉਸ ਨੇ ਮੁਫਤ ਵਿੱਚ ਮੈਂਬਰਸ਼ਿਪ ਲੈਣ ਤੋਂ ਵੀ ਨਾ ਕਰ ਦਿੱਤੀ। ਉਹ ਆਖਣ ਲੱਗੀ, ਜੇ ਮੈਂ ਉਹਨਾਂ ਦੀ ਮੈਂਬਰ ਬਣ ਜਾਂਦੀ ਤਾਂ ਉਹਨਾਂ ਨੇ ਹਰ ਫੰਕਸ਼ਨ ਤੇ ਗਾਉਣ ਲਈ ਆਖਣਾ ਸੀ। ਉਹਨਾਂ ਮੈਨੂੰ ਘਰ ਦੀ ਮੁਰਗੀ ਦਾਲ ਬਰਾਬਰ ਸਮਝਣਾ ਸੀ। ਹੁਣ ਉਹ ਕਲੱਬ ਆਉਣ ਲਈ ਮੇਰੇ ਹਾੜੇ ਕੱਢਦੇ ਨੇ ਤੇ ਜਦੋਂ ਮੈਂ ਉੱਥੇ ਪੈਰ ਰੱਖਦੀ ਹਾਂ ਤਾਂ ਇਸ ਨੂੰ ਆਪਣਾ ਮਾਣ ਸਮਝਦੇ ਨੇ। ਹੁਣ ਮੈਂਬਰ ਬਣ ਕੇ ਮੈਂ ਕੀ ਲੈਣਾ ਸੀ ਭਲਾ? ਸ਼ਿਵ ਕੁਮਾਰ ਬਟਾਲਵੀ ਉਸ ਕੋਲ ਆਪਣੀਆਂ ਨਜ਼ਮਾਂ ਗਵਾਉਂਦਾ ਹੁੰਦਾ ਸੀ। ਸੁਰਿੰਦਰ ਕੌਰ ਉਸ ਦੀ ਤਰਜ਼ ਫੜਦੀ, ਉਸ ਨੂੰ ਸਵਾਰਦੀ, ਉਸ ਵਿੱਚ ਕਰੁਣਾ ਮਤਲਬ ਮਿਹਰ, ਮੁਹੱਬਤ ਜਾਂ ਉਲਫਤ ਭਰਦੀ ਤੇ ਲੋਕਾਂ ਸਾਹਮਣੇ ਗਾਉਂਦੀ। ਉਸ ਨੇ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਦੇ ਬਹੁਤ ਸਾਰੇ ਗੀਤ ਰੇਡੀਓ, ਟੈਲੀਵਿਜ਼ਨ ਤੇ ਗਾਏ ਤੇ ਇਹਨਾਂ ਨੂੰ ਹੋਰ ਮਕਬੂਲ ਬਣਾ ਦਿੱਤਾ।
ਨਜ਼ਮਾਂ ਦੀ ਕਿਤਾਬ ਦੀਆਂ 5 ਸਾਲਾਂ ਵਿੱਚ ਮਸਾਂ 1000 ਕਾਪੀਆਂ ਵਿਕਦੀਆਂ ਨੇ। ਉਹ ਆਖਦੀ, ਪਰ ਪਬਲਿਕ ਵਿੱਚ ਗਾਇਆ ਹੋਇਆ ਇੱਕੋ ਗੀਤ ਇੱਕੋ ਵੇਲੇ 10,000 ਲੋਕਾਂ ਤੱਕ ਪੁੱਜ ਜਾਂਦਾ ਹੈ। ਸਮਝੋ 10 ਮਿੰਟਾਂ 'ਚ ਕਿਤਾਬ ਦੀਆਂ 10,000 ਕਾਪੀਆਂ ਵਿਕ ਗਈਆਂ। ਉਹ ਨੰਦ ਲਾਲ ਨੂਰਪੁਰੀ ਦੇ ਗੀਤਾਂ ਨੂੰ ਪਸੰਦ ਕਰਦੀ ਹੈ ਤੇ ਆਖਦੀ ਹੈ ਉਹ ਬਹੁਤ ਵੱਡਾ ਗੀਤਕਾਰ ਹੈ। ਉਸ ਦੇ ਗੀਤਾਂ ਵਿੱਚ ਪੰਜਾਬ ਦੇ ਪੇਂਡੂ ਜੀਵਨ, ਪਿਆਰ ਤੇ ਜਜ਼ਬਿਆਂ ਦਾ ਨਿਚੋੜ ਹੈ। ਹਰ ਕਿਸੇ ਨੇ ਉਸ ਦੀਆਂ ਰਮਜ਼ਾਂ, ਉਸ ਦੀਆਂ ਤਰਜ਼ਾਂ ਨੂੰ ਸਲਾਹਿਆ। ਸਾਹਿਤਕ ਜਗਤ ਵਿੱਚ ਉਸ ਨੂੰ ਘੱਟ ਹੀ ਮਾਣ ਮਿਲਿਆ। ਇਹਦੀ ਨੰਦ ਲਾਲ ਨੂਰਪੁਰੀ। ਸੁਰਿੰਦਰ ਕੌਰ ਨੇ ਕਲਾਸੀਕੀ ਸੰਗੀਤ ਦੀ ਸਿੱਖਿਆ ਲਈ ਹੈ, ਜਿਸ ਤੋਂ ਉਸ ਨੂੰ ਲੋਕ ਗਾਉਣ ਵਿੱਚ ਬਹੁਤ ਮਦਦ ਮਿਲੀ। ਉਹ ਆਖਦੀ ਹੈ, ਸਾਡੇ ਲੋਕ ਸੰਗੀਤ ਦਾ ਆਧਾਰ ਕਲਾਸੀਕੀ ਹੈ। ਸਾਡੇ ਲੋਕ ਸੰਗੀਤ ਦਾ ਆਧਾਰ ਜਾਂ ਬੇਸ ਜਾਂ ਅਕਸ ਕਹਿ ਲਓ, ਉਹ ਕਲਾਸੀਕੀ ਹੈ। ਹੋ ਸਕਦਾ ਹੈ ਗਲੀ ਵਿੱਚ ਮੰਗਤਾ ਵੀ ਸ਼ੁੱਧ ਭੈਰਵੀ ਜਾਂ ਅਸਾਵਰੀ ਵਿੱਚ ਗਾ ਰਿਹਾ ਹੋਵੇ, ਪਰ ਉਸ ਨੂੰ ਖੁਦ ਇਸ ਗੱਲ ਦਾ ਗਿਆਨ ਨਾ ਹੋਵੇ। ਸਾਧੂ ਤੇ ਜੋਗੀ ਕਲਾਸੀਕੀ ਰੀਤ ਵਿੱਚ ਭਜਨ ਗਾਉਂਦੇ ਹਨ। ਵਿਆਹ ਦੇ ਗੀਤ ਗਾ ਰਹੀਆਂ ਔਰਤਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਦਰਅਸਲ ਉਹ ਪਹਾੜੀ ਜਾਂ ਅਸਾਵਰੀ ਜਾਂ ਭੈਰਵੀ ਵਿੱਚ ਗਾ ਰਹੀਆਂ ਹੁੰਦੀਆਂ ਨੇ। ਸੰਗੀਤ ਸਾਡੀ ਆਤਮਾ ਦਾ ਹਿੱਸਾ ਹੈ। ਅਸੀਂ ਕਲਾਸੀਕੀ ਧੁਨਾਂ ਦਾ ਹੁੰਗਾਰਾ ਭਰਦੇ ਹਾਂ, ਕਈ ਵਾਰ ਸਮਝਣ ਉੱਤੇ ਤੇ ਬਹੁਤੀ ਵਾਰੀ ਬਿਨਾਂ ਸਮਝੇ ਹੀ। ਸੁਰਿੰਦਰ ਕੌਰ ਦੇ ਬਹੁਤ ਮਕਬੂਲ ਗੀਤ ਅੜੀ ਵੇ ਅੜੀ, ਲੱਗੀ ਸੌਣ ਦੀ ਝੜੀ, ਦੁੱਧ ਪੀ ਲੈ ਬਾਲਮਾ ਵੇ ਮੈਂ ਕਦੋਂ ਦੀ ਖੜੀ, ਵਿੱਚ ਮੁਟਿਆਰ ਆਪਣੇ ਪ੍ਰੇਮੀ ਨੂੰ ਦੁੱਧ ਪੀਣ ਲਈ ਹਾੜੇ ਕੱਢਦੀ ਹੈ। ਇਹ ਗੀਤ ਇੱਕ ਵਫਾਦਾਰ ਪਤਨੀ ਦਾ ਚਿੱਤਰ ਹੀ ਨਹੀਂ ਉਭਾਰਦਾ, ਸਗੋਂ ਕਾਮ ਚਿੱਤਰ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ। ਬਰਖਾ ਰੁੱਤ ਕਾਮਨਾ, ਤੜਪ ਤੇ ਮਿਲਾਪ ਨਾਲ ਜੁੜੀ ਹੋਈ ਹੈ। ਕਈ ਸਾਹਿਤ ਪਾਰਖੂਆਂ ਨੇ ਸੁਰਿੰਦਰ ਕੌਰ ਦੇ ਗੀਤਾਂ ਨੂੰ ਅਸ਼ਲੀਲ ਫੋਸ਼ ਆਖ ਕੇ ਭੰਡਿਆ। ਸੁਰਿੰਦਰ ਕੌਰ ਭਖ ਕੇ ਬੋਲੀ, ਫਹਾਸ਼ੀ ਤੁਹਾਡੇ ਮਨਾਂ ਅੰਦਰ ਹੈ, ਗੀਤਾਂ ਵਿੱਚ ਨਹੀਂ। ਮੇਰੇ ਗੀਤ ਲੋਕਾਂ ਦੀ ਪਸੰਦ ਨੂੰ ਖੁੰਡਿਆਂ ਨਹੀਂ ਕਰਦੇ, ਸਗੋਂ ਚੰਡਦੇ ਨੇ। ਮੈਂ ਉਹਨਾਂ ਦੇ ਰਸਮਾਂ ਰਿਵਾਜਾਂ ਦੀ ਖੂਬਸੂਰਤੀ ਉਗਾੜਦੀ ਹਾਂ। ਜੇ ਬੰਦਾ ਅੰਦਰੋਂ ਸੱਚਾ ਹੋਵੇ ਤਾਂ ਉਸ ਨੂੰ ਕੋਈ ਚੀਜ਼ ਪਲੀਤ ਨਹੀਂ ਕਰ ਸਕਦੀ। ਉਹ ਇਹਨਾਂ ਲੋਕ ਗੀਤਾਂ ਦੇ ਸੁੱਚੇਪਨ ਲਈ ਲੜੀ ਤੇ ਉਹਨਾਂ ਨੂੰ ਪੇਂਡੂ ਤੇ ਸ਼ਹਿਰੀ ਘਰਾਂ ਵਿੱਚ ਮਾਣ ਦਿਵਾਇਆ। ਸੁਰਿੰਦਰ ਕੌਰ ਦਾ ਦਾਦਾ ਲੱਧਾ ਸਿੰਘ ਗੁਰੂ ਸਿੱਖ ਸੀ। ਪਿਤਾ ਨੇ ਬਚਪਨ ਵਿੱਚ ਵਾਲ ਕਟਾ ਦਿੱਤੇ ਤੇ ਬਿਸ਼ਨ ਸਿੰਘ ਦੀ ਥਾਂ ਦੀਵਾਨ ਬਿਸ਼ਨ ਦਾਸ ਬਣ ਗਿਆ। ਮਾਤਾ ਮਾਇਆ ਦੇਵੀ ਹਿੰਦੂ ਘਰਾਣੇ ਦੀ ਸੀ, ਪਰ ਘਰ ਵਿੱਚ ਸਿੱਖ ਰਹਿ ਰੀਤਾਂ ਕਾਇਮ ਸਨ। ਸੁਰਿੰਦਰ ਕੌਰ 25 ਨਵੰਬਰ 1929 ਨੂੰ ਲਾਹੌਰ ਵਿੱਚ ਪੈਦਾ ਹੋਈ। ਚਬੁਰਜੀ ਕੁਆਟਰ 'ਚ ਪੈਦਾ ਹੋਈ। ਓਕੇ। ਸੁਰਿੰਦਰ ਕੌਰ 25 ਨਵੰਬਰ 1929 ਨੂੰ ਲਾਹੌਰ ਵਿੱਚ ਪੈਦਾ ਹੋਈ। ਠੰਡੀ ਸਵੇਰ ਸੀ ਤੇ ਉਸ ਦੀ ਮਾਂ ਦੁੱਧ ਰਿੜਕ ਕੇ ਹਟੀ ਸੀ। ਜਵਾਨ ਹੋ ਰਹੀ ਸੁਰਿੰਦਰ ਕੌਰ ਘੰਟਿਆਂ ਬੱਧੀ ਸੰਗੀਤ ਦਾ ਰਿਆਜ਼ ਕਰਦੀ। ਉਸ ਦੀ ਮਾਂ ਅੰਮ੍ਰਿਤ ਵੇਲੇ ਉਸ ਨੂੰ ਉਠਾ ਦਿੰਦੀ ਤੇ ਸ਼ਬਦ ਗਾਇਣ ਲਈ ਆਖਦੀ। ਇਸ ਤੋਂ ਮਗਰੋਂ ਹੀ ਉਸ ਨੂੰ ਨਾਸ਼ਤਾ ਮਿਲਦਾ। ਚੜ੍ਹਦੀ ਜਵਾਨੀ ਦੇ ਦਿਨਾਂ ਵਿੱਚ ਮੈਂ ਆਪਣੇ ਕਮਰੇ ਦੇ ਦਰਵਾਜ਼ੇ ਤੇ ਖਿੜਕੀਆਂ ਬੰਦ ਕਰ ਲੈਂਦੀ, ਇੱਥੋਂ ਤੀਕ ਕੇ ਪੱਖਾ ਵੀ, ਤੇ ਫਿਰ ਉੱਚੀ ਆਵਾਜ਼ ਵਿੱਚ ਗਾਉਂਦੀ। ਉਹ ਆਖਦੀ ਹੈ, ਮੈਂ ਡਰਦੀ ਸੀ ਕਿ ਕੋਈ ਸੁਣ ਨਾ ਲਵੇ। ਰਿਆਜ਼ ਨੂੰ ਆਪਣੇ ਆਪ ਤੀਕ ਰੱਖਣਾ ਚਾਹੁੰਦੀ ਸਾਂ। ਹੁਣ ਮੈਂ ਆਪਣੇ ਲਈ ਹੀ ਗਾਉਂਦੀ ਹਾਂ, ਇਕੱਲੀ ਮੈਂ ਘੰਟਿਆਂ ਬੱਧੀ ਗਾ ਸਕਦੀ ਹਾਂ। ਇਸ ਤਰ੍ਹਾਂ ਆਪਣੇ ਆਪ ਵਿੱਚੋਂ ਮੈਨੂੰ ਸ਼ਕਤੀ ਮਿਲਦੀ ਹੈ। ਦੇਸ਼ ਦੀ ਵੰਡ ਪਿੱਛੋਂ ਉਸ ਦਾ ਪਰਿਵਾਰ ਦਿੱਲੀ ਤੋਂ 12 ਮੀਲ ਦੂਰ ਜਮਨਾ ਦੇ ਪਾਰ ਗਾਜ਼ੀਆਬਾਦ ਵਿੱਚ ਆ ਗਿਆ। ਉਸ ਦਾ ਵਿਆਹ ਜੋਗਿੰਦਰ ਸਿੰਘ ਸੋਢੀ ਨਾਲ ਹੋਇਆ, ਜੋ ਨਫਸੀਆਤ ਦੀ MA ਤੇ ਸੰਗੀਤ ਦਾ ਪ੍ਰੇਮੀ ਸੀ। ਉਹ ਸਰੀਰ ਦਾ ਭਾਰਾ ਸੀ, ਬੈਡਮਿੰਟਨ ਦਾ ਚੰਗਾ ਖਿਡਾਰੀ ਸੀ। ਮੈਂ ਉਸ ਨੂੰ ਲਾਹੌਰ ਤੇ ਪ੍ਰੀਤਨਗਰ ਤੋਂ ਜਾਣਦਾ ਸਾਂ। ਪਾਪਾ ਪ੍ਰੀਤਮ ਸਿੰਘ ਵਾਲਿਆ। ਪ੍ਰੀਤਨਗਰ ਦੇ ਸੱਭਿਆਚਾਰਕ ਜੀਵਨ ਵਿੱਚ ਉਹ ਬਹੁਤ ਮਕਬੂਲ ਸੀ। ਮੇਰੇ ਨਾਟਕ ਰਾਈ ਦਾ ਪਹਾੜ ਵਿੱਚ ਉਸ ਨੇ ਘੁਮੰਡੀ ਪੁਲਿਸ ਇੰਸਪੈਕਟਰ ਦਾ ਰੋਲ ਕੀਤਾ ਸੀ। ਉਸ ਦਾ ਢੋਲ ਵਰਗਾ ਢਿੱਡ ਸੀ ਤੇ ਬਰੀਕ ਆਵਾਜ਼। ਜਿਸਮ ਦੇ ਇਸ ਵਿਰੋਧਭਾਸ ਨੇ ਇੰਸਪੈਕਟਰ ਦੇ ਕਰੈਕਟਰ ਨੂੰ ਬਹੁਤ ਬਲ ਬਖਸ਼ਿਆ। ਨਾਟਕ ਕਾਮਯਾਬ ਰਿਹਾ। ਅਸੀਂ ਨਾਟਕਾਂ ਦੇ ਨਿਰਮਾਣ, ਪਾਤਰਾਂ ਦੇ ਵਿਸ਼ਲੇਸ਼ਣ ਦੀਆਂ ਬੈਠਕਾਂ ਵਿੱਚ ਤੇ ਸਿਆਸੀ ਬਹਿਸਾਂ ਵਿੱਚ ਅਕਸਰ ਮਿਲਦੇ। ਦੇਸ਼ ਦੀ ਵੰਡ ਵੇਲੇ ਮੈਨੂੰ ਪਤਾ ਨਾ ਲੱਗਾ ਕਿ ਉਹ ਕਿੱਥੇ ਚਲਾ ਗਿਆ ਸੀ।
28 ਜਨਵਰੀ 1948 ਨੂੰ ਮੇਰੇ ਕਰਜ਼ਨ ਰੋਡ ਵਾਲੇ ਘਰ ਵਿੱਚ ਇੱਕ ਦਿਨ ਉਹ ਅਚਾਨਕ ਪਹੁੰਚ ਗਿਆ। ਉਨੀ ਦਿਨੀ ਮੇਰਾ ਦੋਸਤ ਗਿਆਨ ਸਚਦੇਵ ਤੇ ਉਸ ਦੀ ਐਕਟਰਸ ਬੀਵੀ ਅਚਲਾ ਮੇਰੇ ਕੋਲ ਰਹਿ ਰਹੇ ਸਨ। ਅਸੀਂ ਤਿੰਨੇ ਪੀਪਲਸ ਥੀਏਟਰ ਦੇ ਨਾਟਕਾਂ ਵਿੱਚ ਕੰਮ ਕਰ ਰਹੇ ਸਾਂ। ਖੁਸ਼ੀ ਨਾਲ ਸੋਢੀ ਨੂੰ ਮਿਲੇ। ਉਸਨੇ ਖੁੱਲ੍ਹਾ ਸੂਟ ਪਾਇਆ ਤੇ ਸਿਰ ਤੇ ਉਨਾਬੀ ਪਗੜੀ। ਰਾਤ ਉਹ ਸਾਡੇ ਕੋਲ ਰਿਹਾ ਤੇ ਦੱਸਿਆ ਕਿ ਅਗਲੇ ਦਿਨ ਉਸ ਦੀ ਸ਼ਾਦੀ ਸੀ। ਕਿਸ ਨਾਲ? ਅਸੀਂ ਪੁੱਛਿਆ। ਸੁਰਿੰਦਰ ਕੌਰ ਨਾਲ, ਉਸ ਜਵਾਬ ਦਿੱਤਾ। ਅਸੀਂ ਸੋਚਿਆ ਐਵੇਂ ਮਜ਼ਾਕ ਕਰ ਰਿਹਾ। ਉਸ ਦੇ ਕੋਲ ਨਾ ਕੋਈ ਕੱਪੜਾ ਲੱਤਾ ਸੀ, ਨਾ ਹੀ ਪਰਿਵਾਰ ਦਾ ਕੋਈ ਮੈਂਬਰ ਤੇ ਨਾ ਹੀ ਕੋਈ ਰਿਸ਼ਤੇਦਾਰ। ਇੱਦਾਂ ਕਿਵੇਂ ਉਹ ਸੁਰਿੰਦਰ ਕੌਰ ਨਾਲ ਵਿਆਹ ਕਰ ਸਕਦਾ ਸੀ? ਉਹ ਮੁਸਕਰਾਇਆ ਤੇ ਆਖਣ ਲੱਗਾ, ਸੱਚ ਮੰਨੋ ਮੈਂ ਸੁਰਿੰਦਰ ਕੌਰ ਨਾਲ ਵਿਆਹ ਕਰ ਰਿਹਾ। ਕੱਲ੍ਹ ਆਨੰਦ ਕਾਰਜ ਆਪਣਾ ਗਾਜ਼ੀਆਬਾਦ 'ਚ। ਸਾਨੂੰ ਉਸਨੇ ਅਗਲੀ ਸਵੇਰ ਲਈ ਟੈਕਸੀ ਦਾ ਪ੍ਰਬੰਧ ਕਰਨ ਲਈ ਆਖਿਆ। ਬਰਾਤ ਵਾਲੀ ਟੈਕਸੀ ਗਾਜ਼ੀਆਬਾਦ ਗਈ। ਬਸ 4 ਦੀ ਬਰਾਤ। ਸੁਰਿੰਦਰ ਕੌਰ ਦੇ ਮਾਪਿਆਂ, ਭੈਣਾਂ ਤੇ ਭਰਾਵਾਂ ਨੇ ਸਾਡਾ ਸਵਾਗਤ ਕੀਤਾ। ਠੰਡੀ ਪੀਲੀ ਸਵੇਰ ਸੀ। ਨਾ ਤੰਬੂ, ਨਾ ਕਨਾਤਾ, ਨਾ ਸ਼ਹਿਨਾਈਆਂ, ਨਾ ਬੈਂਡ ਵਾਜਾ। ਘਰ ਦੇ ਕੱਚੇ ਵਿਹੜੇ ਵਿੱਚ ਸੁਰਿੰਦਰ ਕੌਰ ਢੋਲਕੀ ਵਜਾ ਰਹੀ ਸੀ ਤੇ ਗਾ ਰਹੀ ਸੀ ਆਪਣੇ ਵਿਆਹ ਦੇ ਸ਼ਾਦੀ ਦੇ ਗੀਤ। ਉਸ ਦੀ ਆਵਾਜ਼ ਗਾ ਰਹੀ ਸੀ ਸ਼ਾਦੀ ਦੇ ਗੀਤ। ਉਸ ਦੀ ਆਵਾਜ਼ ਫਜ਼ਾ ਵਿੱਚ ਗੂੰਜ ਰਹੀ ਸੀ। ਉਹ ਗਾ ਰਹੀ ਸੀ, ਮਾਵਾਂ ਤੇ ਧੀਆਂ ਦੀ ਦੋਸਤੀ ਨਹੀਂ ਮਾਏ, ਟੁੱਟਦੀ ਏ ਕਹਿਰਾਂ ਨਾਲ। ਉਹ ਮਰ ਗਏ। ਮਾਂ ਤੇ ਧੀ ਦੀ ਹਮੇਸ਼ਾ ਵਾਲੀ ਦੋਸਤੀ ਨੂੰ ਬਿਆਨ ਕਰ ਰਹੀ ਸੀ। ਕਾਹਦੇ ਬਾਰੇ ਗਾ ਰਹੀ ਸੀ ਉਹ? ਮਾਂ ਤੇ ਧੀ ਦੀ ਕਿਹੜੀ ਦੋਸਤੀ ਬਾਰੇ? ਬੰਧਨ ਟੁੱਟ ਰਹੇ ਸਨ। ਸੁਰਿੰਦਰ ਆਪਣੀ ਅਮੜੀ ਦੀ ਅਟੁੱਟ ਮਮਤਾ ਤੇ ਦੋਸਤੀ ਨੂੰ ਸ਼ਗਨਾਂ ਭਰੀ ਆਵਾਜ਼ ਵਿੱਚ ਪੁਕਾਰ ਰਹੀ ਸੀ। ਇਹ ਮਾਂ ਤੇ ਧੀ ਦੇ ਸਦੀਵੀ ਬੰਧਨ ਦਾ ਗੀਤ ਸੀ। ਖੂਨ ਦਾ ਬੰਧਨ, ਨਾੜੂਏ ਦਾ ਬੰਧਨ, ਜੋ ਧੀ ਦੇ ਵਿਆਹ ਜਾਣ ਤੇ ਵੀ ਮਾਂ ਨਾਲੋਂ ਨਹੀਂ ਟੁੱਟਦਾ। ਇਸ ਗੀਤ ਦੀਆਂ ਸੁਰਾਂ ਮਾਂ ਤੇ ਧੀ ਨੂੰ ਸਾਰੀ ਉਮਰ ਤੜਪਾਉਂਦੀਆਂ ਰਹਿੰਦੀਆਂ ਨੇ। ਵਿਛੋੜੇ ਦਾ ਇਹ ਗੀਤ ਸੁਣ ਕੇ ਸ਼ਾਦੀ ਵਿੱਚ ਆਏ ਮਹਿਮਾਨਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਇਸ ਵੇਲੇ ਸੁਰਿੰਦਰ ਕੌਰ ਮਾਂ ਤੇ ਧੀ ਦੇ ਰਿਸ਼ਤੇ ਦੀ ਸਮੁੱਚੀ ਜਜ਼ਬਾਤੀ ਚੇਤਨਾ ਦਾ ਇਜ਼ਹਾਰ ਕਰ ਰਹੀ ਸੀ। ਉਸ ਦੇ ਚਿਹਰੇ ਉੱਤੇ ਮੁਸਕਰਾਹਟ ਸੀ, ਅੱਖਾਂ ਵਿੱਚ ਚਮਕ ਤੇ ਆਵਾਜ਼ ਵਿੱਚ ਗੂੰਜ। ਵਿਹੜੇ ਵਿੱਚ ਬੈਠੀ ਉਸ ਦੀ ਮਾਂ ਆਪਣੇ ਅਥਰੂ ਪੂੰਝ ਰਹੀ ਸੀ। ਸ਼ਾਦੀ ਤੋਂ ਪਿੱਛੋਂ ਸੁਰਿੰਦਰ ਤੇ ਸੋਢੀ ਸਿੱਧੇ ਮੇਰੇ ਘਰ ਆਏ ਤੇ ਕੁਝ ਦਿਨ ਠਹਿਰੇ ਤੇ ਫਿਰ ਬੰਬਈ ਚਲੇ ਗਏ। ਬੰਬਈ ਵਿੱਚ ਸੁਰਿੰਦਰ ਕੌਰ ਆਪਣੀ ਭੈਣ ਮੋਹਿੰਦਰ ਕੌਰ ਕੋਲ ਰਹੀ। ਇੱਕ ਦਿਨ ਫਿਲਮ ਮਿਊਜ਼ਿਕ ਡਾਇਰੈਕਟਰ ਹਸਨ ਲਾਲ ਭਗਤ ਰਾਮ ਉਸ ਦੇ ਘਰ ਆਏ ਤੇ ਸੁਰਿੰਦਰ ਕੌਰ ਦੀ ਆਵਾਜ਼ ਸੁਣੀ। ਉਹਨਾਂ ਨੇ ਉਸ ਨੂੰ ਫਿਲਮ ਪਿਆਰ ਕੀ ਜੀਤ ਵਿੱਚ ਗੀਤ ਗਾਉਣ ਲਈ ਆਖਿਆ। ਸੰਗੀਤਕਾਰ ਗੁਲਾਮ ਹੈਦਰ ਨੇ ਸ਼ਹੀਦ ਫਿਲਮ ਦੇ ਗੀਤ ਤੇ ਗਜ਼ਲਾਂ ਗਾਉਣ ਦੀ ਪੇਸ਼ਕਸ਼ ਕੀਤੀ। ਐਸੇ ਫਿਲਮ ਦਾ ਮਸ਼ਹੂਰ ਗੀਤ ਸੀ, ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ, ਜੋ ਕਾਮਨੀ ਕੌਸ਼ਲ ਤੇ ਫਿਲਮਾਇਆ ਗਿਆ। ਉਸਨੇ ਤਕਰੀਬਨ 12 ਫਿਲਮਾਂ ਵਿੱਚ ਗੀਤ ਗਾਏ, ਜਿਨ੍ਹਾਂ ਵਿੱਚ ਸਿੰਗਾਰ, ਸਬਕ ਤੇ ਏਕ ਨਜ਼ਰ ਮਸ਼ਹੂਰ ਹਨ। ਦੌਲਤ ਸੁਰਿੰਦਰ ਕੌਰ ਦੇ ਪੈਰ ਚੁੰਮਣ ਲੱਗ ਪਈ। ਫਿਰ ਉਹ ਵਰੋਲੀ ਵਿੱਚ ਇੱਕ ਸ਼ਾਨਦਾਰ ਬੰਗਲੇ ਵਿੱਚ ਰਹੀ। ਉਹਨੇ ਦਿਨੀ ਬਲਰਾਜ ਸਾਨੀ ਤੇ ਇਪਟਾ ਦੇ ਐਕਟਰ ਤੇ ਗਾਇਕ ਉਹਨਾਂ ਦੇ ਕੋਲ ਆਉਂਦੇ ਤੇ ਅਦਬੀ ਤੇ ਸਿਆਸੀ ਬਹਿਸਾਂ ਕਰਦੇ। ਸੁਰਿੰਦਰ ਕੌਰ ਉਹਨਾਂ ਨੂੰ ਸੁਣਦੀ ਤੇ ਉਹਨਾਂ ਨੇ ਇਹਨਾਂ ਬਹਿਸਾਂ ਵਿੱਚ ਰੂਹ ਦੇ ਜਜ਼ਬੇ ਨੂੰ ਆਪਣੇ ਅੰਦਰ ਗ੍ਰਹਿਣ ਕੀਤਾ। ਉਸ ਦਾ ਪਤੀ ਸੋਢੀ ਜੋਗਿੰਦਰ ਸਿੰਘ ਖੱਬੇ ਪੱਖੀ ਨਜ਼ਰੀਆਤ ਵਾਲਾ ਸੂਝਵਾਨ ਸੀ, ਲੈਫਟ ਦੇ। ਉਸਨੇ ਸੁਰਿੰਦਰ ਕੌਰ ਨੂੰ ਇਨਕਲਾਬੀ ਚੇਤਨਾ ਨਿਖਾਰਨ ਵਾਲੇ ਗੀਤ ਗਾਉਣ ਲਈ ਪ੍ਰੇਰਿਆ। ਸੁਰਿੰਦਰ ਕੌਰ 1952 ਵਿੱਚ ਬੰਬਈ ਛੱਡ ਕੇ ਆਪਣੇ ਪਤੀ ਤੇ ਬੱਚੀ ਨਾਲ ਦਿੱਲੀ ਆ ਗਈ। ਉਹਦੇ ਅੰਦਰ ਪੰਜਾਬੀ ਰਵਾਇਤ ਨਾਲ ਜੁੜੇ ਰਹਿਣ ਦੀ ਤਮੰਨਾ ਸੀ। ਕੋਲ ਪੈਸਾ ਨਹੀਂ ਸੀ। ਉਸ ਵੇਲੇ ਬੰਬਈ ਵਿੱਚ ਉਸ ਦੀ ਮਹੀਨੇ ਦੀ ਆਮਦਨੀ 10,000 ਰੁਪਈਆ ਸੀ, ਜੋ ਅੱਜ ਕੱਲ੍ਹ ਦੇ 1.5 ਲੱਖ ਰੁਪਈਏ ਦੇ ਬਰਾਬਰ ਹੈ। ਇਹ ਵੀ ਪਤਾ ਨਹੀਂ ਕਿੰਨੀ ਪੁਰਾਣੀ ਗੱਲ ਹੈ। ਸੁਰਿੰਦਰ ਕੌਰ ਨੇ ਸਾਰਾ ਰੁਪਈਆ ਆਪਣੀ ਸ਼ਾਹ ਦਿਲੀ ਦੀ ਵਜ੍ਹਾ ਨਾਲ ਲੁਟਾ ਦਿੱਤਾ ਤੇ ਆਉਣ ਵਾਲੇ ਕੱਲ੍ਹ ਦੀ ਕਦੇ ਪਰਵਾਹ ਨਾ ਕੀਤੀ। ਸੋਢੀ ਮਾਰਕਸਵਾਦੀ ਅਦਬ ਤੇ ਫਲਸਫੇ ਪੜ੍ਹਦਾ ਤੇ ਸਿਆਸਤ ਤੇ ਆਰਟ ਉੱਤੇ ਬਹਿਸਾਂ ਬੁਲਾਉਂਦਾ। ਅਮਨ ਤਹਿਰੀਕ ਦੇ ਕਾਰਜਕਰਤਾ ਤੇ ਆਗੂ ਮੇਰੇ ਘਰ ਆਉਂਦੇ ਤੇ ਅਸੀਂ ਕਲਾਕਾਰਾਂ ਦੇ ਸਮਾਜੀ ਰੋਲ ਤੇ ਉਹਨਾਂ ਦੇ ਉੱਤੇ ਭਖਵੀਆਂ ਬਹਿਸਾਂ ਕਰਦੇ। ਸੁਰਿੰਦਰ ਕੌਰ ਉਨੀ ਦਿਨੀ ਪੰਜਾਬ ਦੇ ਹਰ ਕਸਬੇ ਵਿੱਚ ਹੋ ਰਹੀਆਂ ਪੀਸ ਕਾਨਫਰੰਸਾਂ ਵਿੱਚ ਗਾਉਣ ਲਈ ਜਾਂਦੀ।
ਉਹਨੇ ਸਖਤ ਗਰਮੀ ਤੇ ਝੁਲਸਦੀ ਲੂ ਵਿੱਚ ਸੋਢੀ ਨਾਲ ਸਫ਼ਰ ਕੀਤੇ ਤੇ ਲੋਕਾਂ ਦੇ ਹਜੂਮਾਂ ਦੇ ਵਿੱਚ ਗਾਇਆ। ਦਿੱਲੀ ਰਹਿੰਦਿਆਂ ਘਰ ਦਾ ਖਰਚਾ ਤੋਰਨ ਲਈ ਉਹ ਰੇਡੀਓ ਸਟੇਸ਼ਨ ਤੇ ਗਾਉਂਦੀ, ਪਰ ਇਵਜ਼ਾਨਾ ਬਹੁਤ ਥੋੜ੍ਹਾ ਮਿਲਦਾ। ਫਿਰ ਵਿਆਹ ਸ਼ਾਦੀਆਂ ਤੇ ਗਾਉਣ ਲੱਗੀ। ਜਦੋਂ ਕਿਸੇ ਨੇ ਕਿੰਤੂ ਕੀਤਾ ਕਿ ਸੁਰਿੰਦਰ ਕੌਰ ਨੇ ਆਪਣੀ ਪੱਧਰ ਨੂੰ ਗਿਰਾ ਦਿੱਤਾ ਹੈ ਤੇ ਇੱਕ ਕਵਾਲ ਵਰਗੀ ਬਣ ਗਈ ਹੈ, ਉਹਨੇ ਉਸੇ ਵੇਲੇ ਗੱਲ ਮੂੰਹ ਤੇ ਮਾਰੀ, ਮੈਂ ਕਵਾਲਾਂ ਦਾ ਬਹੁਤ ਆਦਰ ਕਰਦੀ ਹਾਂ, ਉਹ ਸਾਡੀ ਰਵਾਇਤ ਦੇ ਮਹਾਨ ਗਾਇਕ ਨੇ। ਸੁਰਿੰਦਰ ਕੌਰ ਨੇ ਪਹਿਲਾਂ ਸੰਗੀਤ ਲਾਹੌਰ ਦੇ ਮਾਸਟਰ ਅਨਾਇਤ ਸੈਨ ਕੋਲੋਂ ਸਿੱਖਿਆ। ਫਿਰ ਨਿਆਜ਼ ਹੁਸੈਨ ਸ਼ਾਮੀ ਤੋਂ, ਜੋ ਨਜ਼ਾਕਤ ਤੇ ਸਲਾਮਤ ਭਰਾਵਾਂ ਦਾ ਚਾਚਾ ਸੀ। ਅੱਗੋਂ ਸੋਧੀ ਹੋਈ ਹੈ ਕਿ ਚਾਚਾ ਨਹੀਂ, ਮਾਸੀ ਦਾ ਪੁੱਤ ਭਰਾ ਸੀ। ਹਾਂ, ਹੈ ਉਹੀ ਸੀ। ਉਸ ਦਾ ਪਹਿਲਾ ਗਾਣਾ ਆਲ ਇੰਡੀਆ ਰੇਡੀਓ ਲਾਹੌਰ ਤੋਂ 1943 ਵਿੱਚ ਬ੍ਰਾਡਕਾਸਟ ਹੋਇਆ। ਉਹ ਸਿਰਫ 13.5 ਵਰ੍ਹਿਆਂ ਦੀ ਸੀ ਉਸ ਵੇਲੇ। ਉਹ ਬੱਚਿਆਂ ਦੇ ਪ੍ਰੋਗਰਾਮ ਲਈ ਗਾਣ ਗਈ ਸੀ, ਪਰ ਉਹਦੀ ਆਵਾਜ਼ ਵਿੱਚ ਇੰਨੀ ਪੁਖਤਗੀ ਸੀ ਕਿ ਰੇਡੀਓ ਸਟੇਸ਼ਨ ਵਾਲਿਆਂ ਨੇ ਉਸ ਨੂੰ ਬਾਲਗਾਂ ਦੇ ਪ੍ਰੋਗਰਾਮ ਲਈ ਚੁਣ ਲਿਆ। ਹਿਜ਼ ਮਾਸਟਰ ਵਾਇਸ ਦੁਆਰਾ ਉਸ ਦੀ ਸਭ ਤੋਂ ਪਹਿਲੀ ਰਿਕਾਰਡਿੰਗ ਮਾਵਾਂ ਤੇ ਧੀਆਂ ਦੀ ਦੋਸਤੀ ਨਿਮਾਏ ਗੀਤ ਸੀ, ਜੋ ਉਸਨੇ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਗਾਇਆ। ਦੋਵਾਂ ਦੀਆਂ ਆਵਾਜ਼ਾਂ ਇੱਕ ਸੁਰ ਤੇ ਇੱਕ ਲੈਅ ਵਿੱਚ ਰੇਸ਼ਮੀ ਡੋਰੀ ਵਾਂਗ ਜਾਪਦੀਆਂ ਸਨ। ਇਹ ਗੀਤ ਬਚਪਨ ਵਿੱਚ ਉਹਨਾਂ ਨੇ ਆਪਣੀ ਮਾਂ ਕੋਲੋਂ ਸਿੱਖਿਆ ਸੀ, ਪਰ ਉਸ ਦੀ ਮਾਂ ਦਾ ਇਹ ਗੀਤ ਬਿਨਾਂ ਕਿਸੇ ਨਿਯਮ ਬਿਧ ਤਾਲ ਤੋਂ ਸੀ। ਸੰਗੀਤਕ ਹੁੰਗਰ ਵੈਦਨਾ ਨਾਲ ਭਰੀ ਹੋਈ, ਜਿਵੇਂ ਵੈਣ ਪਾ ਰਹੀ ਹੋਵੇ। ਸੁਰਿੰਦਰ ਕੌਰ ਨੇ ਇਸ ਗੀਤ ਨੂੰ ਬਿਧ ਕਰਕੇ ਇਸ ਦੀ ਚਾਲ ਨੂੰ ਤਖੇਰਾ ਕੀਤਾ ਤੇ ਢੋਲਕੀ ਨਾਲ ਗਾਉਣ ਲੱਗੀ। 50 ਸਾਲ ਪਹਿਲਾਂ ਗਾਇਆ ਹੋਇਆ ਇਹ ਗੀਤ ਅੱਜ ਵੀ ਤਾਜ਼ਾ ਹੈ। ਉਹ ਆਖਦੀ ਹੈ, ਜਦੋਂ ਮੇਰੀ ਮਾਂ ਨੇ ਇਹ ਗੀਤ ਗਾਇਆ, ਇਹ ਵੈਣ ਵਰਗਾ ਸੀ। ਅਸੀਂ ਹੱਸਦੇ ਹੁੰਦੇ ਸਾਂ, ਪਰ ਹੁਣ ਮਹਿਸੂਸ ਹੁੰਦਾ ਕਿੰਨਾ ਦਰਦ ਸੀ ਇਹਦੇ ਵਿੱਚ। ਧੀ ਦਾ ਵਿਛੋੜਾ, ਇਸ ਵੈਣ ਦਾ ਅਰਥ। ਇਹਨਾਂ ਗੀਤਾਂ ਦੀਆਂ ਧੁਨਾਂ ਤੀਵੀਆਂ ਨੇ ਤਿਆਰ ਕੀਤੀਆਂ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ। ਉਹਨਾਂ ਨੇ ਇਹ ਗੀਤ ਰੋਟੀਆਂ ਥੱਪਦਿਆਂ, ਫੁਲਕਾਰੀਆਂ ਕੱਢਦਿਆਂ ਤੇ ਵਿਹੜਿਆਂ ਵਿੱਚ ਚਰਖੇ ਕੱਤਦੀਆਂ ਨੇ ਤਖਲੀਕ ਕੀਤੇ। ਤੀਵੀਂ ਦੀ ਸਿਰਜਣਾ ਵਧੇਰੇ ਧਰਤੀ ਨਾਲ ਜੁੜੀ ਹੁੰਦੀ ਹੈ। ਇਸ ਵਿੱਚ ਭਾਈਚਾਰੇ ਦੀ ਡੂੰਘੀ ਰਵਾਇਤ ਲੁਕੀ ਹੁੰਦੀ ਹੈ। ਸੁਰਿੰਦਰ ਕੌਰ ਨੇ ਲੋਕ ਗੀਤ ਵੱਖਰੀਆਂ ਸ਼ੈਲੀਆਂ, ਲੈਆਂ ਤੇ ਧੁਨਾਂ ਵਿੱਚ ਗੀਤ ਗਾਏ। ਇਹਨਾਂ ਉੱਤੇ ਆਪਣੀ ਮੋਹਰ ਲਾ ਦਿੱਤੀ। ਖਾਸ ਤੌਰ ਤੇ ਦਿਲ ਨੂੰ ਧੂਹ ਪਾਉਣ ਵਾਲੇ ਲੰਮੇ ਗੀਤ, ਘੋੜੀਆਂ ਤੇ ਸੁਹਾਗ। ਲੰਮੇ ਗੀਤਾਂ ਵਿੱਚ ਅਕਸਰ ਕੋਈ ਕਹਾਣੀ ਹੁੰਦੀ, ਜਿਵੇਂ ਇੱਕ ਗੀਤ, ਇੱਕ ਮੁਟਿਆਰ ਘੜਾ ਲੈ ਕੇ ਖੂਹ ਤੋਂ ਪਾਣੀ ਭਰਨ ਜਾਂਦੀ ਹੈ ਤੇ ਉਸ ਨੂੰ ਇੱਕ ਪਰਦੇਸੀ ਮਿਲਦਾ ਹੈ ਜੋ ਉਸ ਨੂੰ ਪਾਣੀ ਪਿਆਉਣ ਲਈ ਆਖਦਾ ਹੈ। ਉਹ ਉਸ ਨੂੰ ਸਿਰ ਉੱਤੇ ਘੜਾ ਚੁਕਾਉਂਦਾ ਹੈ। ਮੁਟਿਆਰ ਲਾਮ ਜੰਗ ਤੇ ਗਏ ਆਪਣੇ ਪਤੀ ਨੂੰ ਉਡੀਕ ਰਹੀ ਹੁੰਦੀ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਪਰਦੇਸੀ ਉਸ ਦਾ ਪਤੀ ਹੀ ਹੈ। ਜਾਂ ਇਹ ਲੰਮਾ ਗੀਤ ਇੱਕ ਮੁਟਿਆਰ ਬਾਰੇ ਹੈ, ਜਿਸ ਨੂੰ ਰਾਹ ਜਾਂਦਿਆਂ ਕੰਡਾ ਚੁੱਭ ਜਾਂਦਾ ਹੈ। ਉਹ ਖੁਦ ਕੰਡਾ ਨਹੀਂ ਕੱਢ ਸਕਦੀ, ਸੱਸ ਤੇ ਨਨਾਣ ਵੀ ਇਹ ਕੰਡਾ ਨਹੀਂ ਕੱਢਦੀਆਂ ਤੇ ਨਾ ਹੀ ਕੋਈ ਹੋਰ। ਇਹ ਕੰਡਾ ਅਸਲ ਵਿੱਚ ਤਾਨਿਆਂ ਤੇ ਦੁੱਖਾਂ ਦਾ ਕੰਡਾ ਹੈ, ਜੋ ਮੁਟਿਆਰ ਆਪਣੀ ਸੱਸ ਕੋਲੋਂ ਝੱਲਦੀ ਹੈ। ਜਦੋਂ ਉਸ ਦਾ ਪਤੀ ਪਰਦੇਸ ਗਿਆ ਹੈ, ਉਹ ਆਪਣੇ ਪਤੀ ਨੂੰ ਉਡੀਕਦੀ ਹੈ, ਕਿਉਂਕਿ ਉਹ ਹੀ ਉਸ ਦਾ ਦੁੱਖ ਦੂਰ ਕਰ ਸਕਦਾ ਹੈ। ਇਹ ਸਮਾਜਿਕ ਤੇ ਜਜ਼ਬਾਤੀ ਕੰਡਾ ਹੈ, ਦਰਦ ਦਾ, ਸੰਤਾਪ, ਤਨਹਾਈ ਦਾ, ਇਕੱਲ ਦਾ ਕੰਡਾ। ਸੁਰਿੰਦਰ ਕੌਰ ਅਜਿਹੇ ਗੀਤਾਂ ਨੂੰ ਡੂੰਘੀ ਧੂਹ ਨਾਲ ਗਾਉਂਦੀ ਹੈ। ਇਹ ਲੰਮੇ ਗੀਤ ਉਸ ਨੂੰ ਬਹੁਤ ਪਸੰਦ ਨੇ। ਤੀਵੀਆਂ ਇਹਨਾਂ ਨੂੰ ਮੌਲਿਕ ਰੂਪ ਵਿੱਚ, ਮੁੱਢਲੇ ਰੂਪ ਵਿੱਚ ਗਾਉਂਦੀਆਂ ਹਨ, ਕਿਉਂਕਿ ਇਹ ਉਹਨਾਂ ਦੇ ਨਿੱਜੀ ਤਜਰਬੇ ਤੇ ਸਮੁੱਚੀ ਇਸਤਰੀ ਜਾਤੀ ਦੀਆਂ ਸਵੇ ਜੀਵਨੀਆਂ ਹਨ, ਆਪ ਬੀਤੀਆਂ ਹਨ। ਉਸ ਦੇ ਸੁਹਾਗ ਤੇ ਘੋੜੀਆਂ ਵੀ ਉਤਨੇ ਹੀ ਦਿਲ ਟੁੰਬੇ ਹਨ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ, ਅਸਾਂ ਉੱਡ ਜਾਣਾ ਵਰਗੇ ਸੁਹਾਗ ਗੀਤ, ਵਿਚਰਨ ਦੇ ਗੀਤ। ਜਦੋਂ ਧੀ ਆਪਣੇ ਬਾਬਲ ਦਾ ਵਿਹੜਾ ਛੱਡਦੀ ਹੈ, ਜਿੱਥੇ ਉਹ ਗੀਟੇ ਖੇਡਦੀ ਵੱਡੀ ਹੋਈ, ਹੁਣ ਘੜੀ ਆ ਗਈ ਹੈ ਕੰਤ ਨਾਲ ਪਰਾਏ ਦੇਸ ਜਾਣ ਦੀ। ਘੋੜੀਆਂ, ਲਾੜੇ ਦੇ ਘਰ ਵਿੱਚ ਖੁਸ਼ੀ ਦੇ ਗੀਤ, ਇਹਨਾਂ ਵਿੱਚ ਬਹੁਤ ਕੁਝ ਮਕਬੂਲ ਹੋਇਆ। ਸੁੱਚੇ ਨਹੀਂ ਮੈਂ ਵਾਰ ਪਈ ਡੋਲਦੀ, ਇਹ ਲਫ਼ਜ਼ ਸੁੱਚੇ ਨਹੀਂ ਮੈਂ, ਤੇ ਮੱਥੇ ਦੇ ਚਮਕਣ ਵਾਲ ਮੇਰੇ ਬੰਨੜੇ ਦੇ। ਇਹ ਗੀਤ ਖੁਸ਼ੀ ਨਾਲ ਡੁੱਲ ਪੈਂਦੇ ਹਨ ਜਦ ਲਾੜਾ ਵਿਆਹ ਤੋਂ ਪਹਿਲੀਆਂ ਰਸਮਾਂ ਕਰਦਾ ਹੈ ਤੇ ਘੋੜੀ ਚੜ੍ਹਦਾ ਹੈ। ਤੀਵੀਆਂ ਲੰਮੀ ਹੇਕ ਵਿੱਚ ਪਿਆਰ ਤੇ ਖੁਸ਼ੀ ਨਿਸ਼ਾਵਰ ਕਰਦੀਆਂ ਨੇ। ਪਿਛਲੇ 50 ਸਾਲਾਂ ਵਿੱਚ ਸੁਰਿੰਦਰ ਕੌਰ ਦੇ 5000 ਦੇ ਕਰੀਬ ਗੀਤ ਰਿਕਾਰਡ ਹੋਏ। ਉਹਦੇ ਬਹੁਤ ਵਿਕਣ ਵਾਲੇ ਰਿਕਾਰਡਾਂ ਵਿੱਚ ਇੱਕ ਗੀਤ ਇਹ ਹੈ
ਮਧਾਣੀਆਂ, ਹਾਏ ਓ ਮੇਰਿਆ ਡਾਢਿਆ ਰੱਬਾ, ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀਆਂ। ਜੋ ਜੀਵਨ ਦੀ ਹੋਣੀ ਬਿਆਨ ਕਰਦਾ ਹੈ, ਕਿਉਂਕਿ ਮਾਂ ਆਪਣੀ ਧੀ ਨੂੰ ਢਿੱਡ ਵਿੱਚ ਪਾਲਦੀ ਹੈ ਤੇ ਜਣਦੀ ਹੈ, ਕਿਵੇਂ ਲਾਡ ਲਡਾ ਕੇ ਵੱਡਿਆਂ ਕਰਦੀ ਹੈ ਤੇ ਕਿਵੇਂ ਇੱਕ ਪਰਦੇਸੀ ਆਉਂਦਾ ਹੈ ਤੇ ਉਸ ਨੂੰ ਲੈ ਜਾਂਦਾ ਹੈ। ਸਾਡੇ ਲੋਕ ਗੀਤਾਂ ਵਿਚਲੀ ਧੂ ਨੂੰ ਪੇਸ਼ ਕਰਨ ਵਿੱਚ ਸੁਰਿੰਦਰ ਕੌਰ ਦਾ ਕੋਈ ਮੁਕਾਬਲਾ ਨਹੀਂ। ਬਹੁਤ ਸਾਰੇ ਪੰਜਾਬੀ ਲੋਕ ਗੀਤ ਜਾਂ ਭੈਰਵੀ ਰਾਗ ਵਿੱਚ ਹਨ ਜਾਂ ਪਹਾੜੀ ਵਿੱਚ। ਉੱਤਰੀ ਭਾਰਤ ਵਿੱਚ ਅਸੀਂ ਆਪਣੇ ਸਾਹ ਵਿੱਚ ਹੀ ਭੈਰਵੀ ਰਾਗ ਲੈ ਕੇ ਜੰਮੇ ਹਾਂ। ਉਹ ਆਖਦੀ ਹੈ, ਮੱਧ ਪੂਰਬੀ ਦੇਸ਼ਾਂ ਦੇ ਲੋਕਾਂ ਦਾ ਸੰਗੀਤ ਵਧੇਰੇ ਕਰਕੇ ਭੈਰੋਂ ਤੇ ਭੈਰਵੀ ਦਾ ਮਿਸ਼ਰਣ ਹੈ। ਇਸ ਵਿੱਚ ਕਿਸੇ ਧੁਨ ਨੂੰ ਸੁਰਾਂ ਦੇ ਨਵੇਂ ਸੁਮੇਲ ਨਾਲ ਖੂਬਸੂਰਤ ਬਣਾਉਣ ਦੀ ਬਹੁਤ ਗੁੰਜਾਇਸ਼ ਹੁੰਦੀ ਹੈ, ਪਰ ਹੋਰਨਾਂ ਰਾਗਾਂ ਵਿੱਚ ਸੁਰ ਸੀਮਤ ਹੁੰਦੇ ਹਨ ਤੇ ਉਹਨਾਂ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ। ਭੈਰਵੀ ਸਦਾ ਸੁਹਾਗਣ ਹੈ, ਇਸ ਨੂੰ ਕਿਸੇ ਵੇਲੇ ਵੀ ਗਾਓ, ਇਹ ਫੱਬਦੀ ਹੈ। ਮੈਨੂੰ ਭੈਰਵੀ ਤੇ ਪਹਾੜੀ ਰਾਗ ਚੰਗੇ ਲੱਗਦੇ ਨੇ। ਇੱਕੋ ਸਥਾਈ ਤੇ ਅੰਤਰੇ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਤੀਵੀਆਂ ਗੀਤਾਂ ਵਿੱਚ ਸਵਾਲ ਜਵਾਬ ਕਰਦੀਆਂ ਉਹਨਾਂ ਸੁਰਾਂ ਨੂੰ ਹੀ ਘੰਟਿਆਂ ਬੱਧੀ ਦੁਹਰਾਈ ਜਾਂਦੀਆਂ ਹਨ। ਉਹਨਾਂ ਦੇ ਕੰਮ ਦੀ ਆਪਣੀ ਹੀ ਸੰਗੀਤਕ ਲੈਅ ਹੁੰਦੀ ਹੈ ਜੋ ਗੀਤਾਂ ਦੇ ਦੁਹਰਾਏ ਜਾਣ ਵੇਲੇ ਸੰਗੀਤ ਨਾਲ ਮੇਲ ਖਾਂਦੀ ਹੈ। ਸੁਰਿੰਦਰ ਕੌਰ ਨੇ ਇਸ ਲੰਮੇ ਦੁਹਰਾਓ ਨੂੰ ਬਦਲ ਕੇ ਹਰ ਅੰਤਰੇ ਵਿੱਚ ਨਵਾਂ ਚਾਅ ਤੇ ਚੀਸ ਭਰੀ ਹੈ। ਅਜਿਹਾ ਕਰਨ ਨਾਲ ਉਸ ਨੇ ਗੀਤਾਂ ਨੂੰ ਚਮਕਾਇਆ ਹੈ, ਪਰ ਉਸ ਦੀ ਆਤਮਾ ਤੇ ਜਜ਼ਬਾ ਭਾਵ ਨੂੰ ਨਹੀਂ ਬਦਲਿਆ। ਲੋਕ ਗੀਤਾਂ ਨੂੰ ਤਰਾਸ਼ਦੇ ਹੋਇਆਂ ਉਹ ਇਹਨਾਂ ਵਿਚਲੇ ਤੱਤ ਨੂੰ ਗਵਾਚਣ ਨਹੀਂ ਦਿੰਦੀ। ਉਹ ਇਹਨਾਂ ਦੇ ਜਜ਼ਬਾਤੀ ਪੱਖ ਨੂੰ ਕੇਂਦਰਿਤ ਕਰਦੀ ਹੈ ਤੇ ਸ਼ਬਦਾਂ ਨੂੰ ਸਜੀਵ ਕਰਦੀ ਹੈ, ਮਤਲਬ ਜਾਨਦਾਰ ਬਣਾਉਂਦੀ ਹੈ। ਕਈ ਲੋਕਾਂ ਨੇ ਮਸ਼ਹੂਰ ਗੀਤ ਲੰਘ ਆ ਜਾ ਪਤਣ ਝਨਾਂ ਦਾ ਉਹ ਯਾਰ, ਲੰਘ ਆ ਜਾ ਸਿੱਧੀ ਚੁਸਤ ਲੈ ਵਿੱਚ ਗਾਇਆ, ਤੇ ਬਹੁਤ ਸਾਰਿਆਂ ਨੇ ਧੁਨ ਦੇ ਅੰਦਰੂਨੀ ਅਰਥ ਗਵਾ ਦਿੱਤੇ ਨੇ। ਪਰ ਸੁਰਿੰਦਰ ਕੌਰ ਨੂੰ ਗਿਆਨ ਹੈ ਕਿ ਲਫ਼ਜ਼ ਕਿਵੇਂ ਬਿਆਨ ਕਰਨੇ ਨੇ। ਉਹ ਆਖਦੀ ਹੈ, ਜਦੋਂ ਮੈਂ ਕਹਿੰਦੀ ਹਾਂ ਲੰਘ ਆ ਜਾ, ਮੇਰਾ ਪੂਰਾ ਆਪਾ ਪਿਘਲ ਜਾਂਦਾ। ਆ ਜਾ ਦੇ ਬੋਲ ਅੰਦਰੂਨੀ ਤੜਪ ਨਾਲ ਗਾਏ ਜਾਂਦੇ ਨੇ। ਸਾਡੇ ਲੋਕ ਉਸਤਾਦਾਂ ਕੋਲ ਸੰਗੀਤ ਤੇ ਜਜ਼ਬੇ ਦੀ ਬਹੁਮੁੱਲੀ ਦਾਤ ਹੈ, ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਉਹ ਆਖਦੀ ਹੈ, ਜਦ ਮੈਂ ਆ ਮਿਲ ਮੇਰਿਆ ਰਾਂਝਣਾ ਲੁੱਟੀ ਹੀਰ ਵੇ ਗਮਾਂ ਨੇ ਗਾਉਂਦੀ ਹਾਂ ਤਾਂ ਮੇਰੇ ਅੰਦਰ ਕੋਈ ਚੀਜ਼ ਟੁੱਟਦੀ ਹੈ। ਆਵਾਜ਼ ਮੇਰੇ ਢਿੱਡ ਵਿੱਚੋਂ, ਮੇਰੇ ਲਹੂ ਵਿੱਚੋਂ ਨਿਕਲਦੀ ਹੈ। ਮੈਨੂੰ ਪਤਾ ਨਹੀਂ ਲੱਗਦਾ ਮੇਰੀ ਆਵਾਜ਼ ਦੀ ਤਸੀਰ ਕਿਵੇਂ ਬਦਲ ਜਾਂਦੀ ਹੈ, ਕਿਉਂਕਿ ਮੈਂ ਇਸ ਨੂੰ ਸੁਣ ਨਹੀਂ ਸਕਦੀ। ਮੇਰਾ ਪੂਰਾ ਵਜੂਦ ਇਸ ਵਿੱਚ ਭਿੱਜਿਆ ਹੁੰਦਾ। ਲਾਹੌਰ ਵਿੱਚ ਮਸ਼ਹੂਰ ਗਾਇਕਾ ਸ਼ਮਸ਼ਾਦ ਬੇਗਮ ਨੇ ਉਸ ਨੂੰ ਸਲਾਹ ਦਿੱਤੀ, ਰੋਜ਼ ਇੱਕ ਸਿਰ ਦੁੱਧ ਮੁੱਲ ਲਿਆ ਕਰ, ਬਦਾਮ ਪਾ ਕੇ ਚੰਗੀ ਤਰ੍ਹਾਂ ਕਾੜ ਕੇ ਉਹ ਪੀਆ ਕਰ, ਆਪਣੀ ਸਿਹਤ ਬਣਾ ਤੇ ਫਿਰ ਗਾ ਤੇ ਬੜਾ ਚੰਗਾ ਗਾਏਂਗੀ। ਗਾਉਣਾ ਭਲਵਾਨੀ ਕਰਨ ਵਾਂਗ ਹੁੰਦਾ, ਇੰਨਾ ਥੋੜਾ ਖਾ ਕੇ ਤੂੰ ਕਿਵੇਂ ਗਾ ਸਕਦੀ ਹੈ। ਸੁਰਿੰਦਰ ਕੌਰ ਮੁਸਕਰਾਈ, ਕਹਿੰਦੀ ਸੰਗੀਤ ਮੇਰੇ ਲਈ ਪੂਜਾ ਹੈ, ਬਾਣੀ ਮੈਨੂੰ ਬਹੁਤ ਚੰਗੀ ਲੱਗਦੀ ਹੈ। ਉਹ ਆਖਦੀ, ਬਾਣੀ ਦੀਆਂ ਧੁਨਾਂ ਕਲਾਸਿਕੀ ਧੁਨਾਂ ਰਾਗਾਂ ਵਿੱਚ ਹਨ, ਸ਼ੁੱਧ ਤੇ ਉਤੇਜਕ। ਮੇਰੀ ਮਨਪਸੰਦ ਬਾਣੀ ਹੈ। ਪਰਵ ਜੀ ਤੋਂ ਮੇਰੇ ਪ੍ਰਾਣ ਉਧਾਰੇ। ਗੁਰੂ ਅਰਜਨ ਦੇਵ ਜੀ ਦੀ ਰਚਨਾ ਰਾਗ ਯਮਨ ਵਿੱਚ ਬਾਣੀ ਦੇ ਗਾਇਕਾਂ ਵਿੱਚ ਪ੍ਰਭੁ ਸਿੰਘ ਰਾਗੀ ਉਸਤਾਦ ਸੀ। ਉਸ ਨੇ ਬਾਣੀ ਨੂੰ ਮੁਸ਼ਕਿਲ ਬੰਦਿਸ਼ਾਂ ਤੇ ਗਤਾਂ ਵਿੱਚ ਬੰਨ੍ਹਿਆ। ਅੱਜ ਕੱਲ੍ਹ ਉਹਦੇ ਵਰਗਾ ਕੋਈ ਨਹੀਂ ਗਾ ਸਕਦਾ। ਤਬਲੇ ਦੇ ਬੋਲ ਤੇ ਮੁਸ਼ਕਿਲ ਤਾਲਾਂ, ਉਹ ਵੱਡਾ ਸੰਗੀਤਕਾਰ ਸੀ। ਮੈਂ ਹਲਕੀਆਂ ਧੁਨਾਂ ਵਿੱਚ ਗੁਰਬਾਣੀ ਗਾਉਂਦੀ ਹਾਂ ਤੇ ਲਫ਼ਜ਼ਾਂ ਨੂੰ ਜ਼ਾਹਿਰ ਕਰਦੀ ਹਾਂ। ਲਫ਼ਜ਼ਾਂ ਦਾ ਮੈਨੂੰ ਖਬਤ ਹੈ। ਮੈਂ ਜੋ ਗਾ ਰਹੀ ਹਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਸਮਝਾਉਣਾ ਚਾਹੁੰਦੀ ਹਾਂ। ਮੈਂ ਖੁਦ ਲਫ਼ਜ਼ਾਂ ਦੇ ਮਾਇਨੇ ਸਮਝਣੇ ਚਾਹੀਦੇ ਹੋਏ ਤਦੇ ਮੈਂ ਸੁਣਨ ਵਾਲਿਆਂ ਨੂੰ ਸਮਝਾ ਸਕਾਂਗੀ। ਉਸ ਨੇ ਉਰਦੂ ਗਜ਼ਲਾਂ, ਫਾਰਸੀ ਗਜ਼ਲਾਂ ਤੇ ਪੰਜਾਬੀ ਗਜ਼ਲਾਂ ਗਾਈਆਂ ਹਨ। ਫਾਰਸੀ ਗਜ਼ਲਾਂ ਨੂੰ ਸਿੱਖਿਆ ਤੇ ਉਹਨਾਂ ਦੇ ਮਾਇਨਿਆਂ ਨੂੰ ਸਮਝਿਆ। ਜਦੋਂ ਉਹ ਕਾਬਲ ਗਈ, ਉਹਨੇ ਉੱਥੇ ਪਸ਼ਤੋ ਲੋਕ ਗੀਤ ਸਿੱਖੇ, ਉਹਨਾਂ ਨੂੰ ਗਾਇਆ ਤੇ ਲੋਕਾਂ ਦੇ ਦਿਲ ਜਿੱਤ ਲਏ। ਇੱਥੋਂ ਤੱਕ ਕਿ ਉਸ ਨੇ ਬੰਗਾਲੀ ਗੀਤ ਵੀ ਗਾਏ ਨੇ, ਚਾਈਨੀਜ਼ ਵੀ ਗਾਇਆ। ਹਾਂ, ਉਸ ਦਾ ਮਨਪਸੰਦ ਗੀਤ ਰਵਿੰਦਰਨਾਥ ਟੈਗੋਰ ਦੀ ਰਚਨਾ ਪਗਲਾ ਹੁਆ ਬਾਦਲ ਦੇਨੇ। ਉਸ ਨੇ ਇਹ ਗੀਤ ਇਪਟਾ ਕਾਨਫਰੰਸ ਤੇ ਬੰਗਾਲੀ ਵਿੱਚ ਗਾਇਆ ਸੀ। ਚੀਨੀ, ਪੋਲਿਸ਼ ਤੇ ਉਜ਼ਬੇਕ ਗੀਤ ਵੀ ਸਿੱਖੇ ਤੇ ਗਾਏ। ਵਿਦੇਸੀ ਭਾਸ਼ਾਵਾਂ ਨੂੰ ਸੰਗੀਤ ਰਾਹੀਂ ਸਿੱਖਿਆ।
ਉਸ ਦੇ ਮਸ਼ਹੂਰ ਗੀਤ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ ਤੇ ਕੈਂਠੇ ਵਾਲਾ ਆ ਗਿਆ ਪ੍ਰਾਹੁਣਾ, ਨੀ ਮਾਏ ਤੇਰਾ ਕੰਮ ਨਾ ਮੁੱਕੇ, ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ। ਸੁਰਿੰਦਰ ਕੌਰ ਨੇ ਬਹੁਤ ਚਾਅ ਨਾਲ ਇਹਨਾਂ ਗੀਤਾਂ ਨੂੰ ਗਾਇਆ ਤੇ ਇਹਨਾਂ ਦੇ ਲਫ਼ਜ਼ਾਂ ਵਿੱਚ ਚਿੱਤਰ ਭਰ ਦਿੱਤੇ। ਉਹ ਆਪਣੀ ਆਵਾਜ਼ ਨੂੰ ਸੰਭਾਲਣ ਲਈ ਕੋਈ ਪਰਹੇਜ਼ ਨਹੀਂ ਵਰਤਦੀ। ਮਿਰਚਾਂ, ਮਸਾਲੇ, ਕੱਚੇ ਪਿਆਜ਼, ਅਚਾਰ, ਚਟਣੀਆਂ ਸਭ ਕੁਝ ਖਾਂਦੀ। ਉਹ ਆਖਦੀ ਸਿਰਫ ਰਿਆਜ਼ ਨੇ ਮੇਰੀ ਆਵਾਜ਼ ਬਚਾ ਕੇ ਰੱਖੀ ਹੈ। ਜੇ ਮੈਂ ਰਿਆਜ਼ ਛੱਡ ਦੇਵਾਂ ਤਾਂ ਮੇਰੇ ਅੰਦਰੋਂ ਸੰਗੀਤ ਮਰ ਜਾਏਗਾ। ਸੰਗੀਤ ਤਾਂ ਸਾਹ ਲੈਣ ਵਾਂਗ ਹੈ। ਉਸਨੇ ਸ਼ੀਲਾ ਭਾਟੀਆ ਦੇ ਨਾਟਕ ਵਾਦੀ ਦੀ ਗੂੰਜ ਵਿੱਚ ਪਾਠ ਕੀਤਾ, ਜੋ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਨੂੰ ਪੇਸ਼ ਕਰਦਾ ਹੈ। ਇਸ ਵਿੱਚ ਕਸ਼ਮੀਰੀ ਔਰਤ ਦੀਆਂ ਸਦਰਾਂ ਸਨ। ਇਹ ਔਰਤਵਾਦੀ ਦੀ ਅਲਾਮਤ ਸੀ। ਪੰਜਾਬੀ ਵਿੱਚ ਵੱਖਰੇ ਵੱਖਰੇ ਥਾਵਾਂ 'ਤੇ ਕਿਸਾਨ ਮੇਲਿਆਂ ਤੇ ਇਪਟਾ ਦੇ ਜਲਸਿਆਂ 'ਚ ਕਈ ਗੀਤ ਨਾਟਕਾਂ ਵਿੱਚ ਉਸਨੇ ਪਾਠ ਕੀਤਾ, ਮਤਲਬ ਖੁਦ ਪਰਫਾਰਮ ਕੀਤਾ। ਉਹ ਆਖਦੀ ਜਦੋਂ ਮੈਂ ਪਹਿਲੀ ਵਾਰ 1964 ਵਿੱਚ ਇੱਕ ਕਲਚਰਲ ਡੈਲੀਗੇਸ਼ਨ ਨਾਲ ਇੰਗਲੈਂਡ ਗਈ, ਮੈਂ ਐਲਬਰਟ ਹਾਲ ਵਿੱਚ ਗਾਇਆ 64 'ਚ। ਪੰਜਾਬੀਆਂ ਨੇ ਮੈਨੂੰ ਬਹੁਤ ਮਾਣ ਤੇ ਪਿਆਰ ਦਿੱਤਾ, ਆਪਣੇ ਘਰੀਂ ਬੁਲਾਇਆ। ਜਦ ਮੈਂ ਹੀਰ ਗਾਈ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਜ਼ੁਬਾਨ ਉਹਨਾਂ ਦੀ ਆਪਣੀ ਜ਼ੁਬਾਨ ਸੀ। ਮੈਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਪਿੰਡਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਮੈਂ ਜਿੱਥੇ ਵੀ ਗਈ ਹਾਂ, ਪੰਜਾਬੀਆਂ ਨੇ ਮੈਨੂੰ ਬੜਾ ਮਾਣ ਤੇ ਆਦਰ ਦਿੱਤਾ ਹੈ। ਸੋਢੀ ਜੋਗਿੰਦਰ ਸਿੰਘ ਬਹੁਤ ਮੋਟਾ ਹੋ ਗਿਆ ਤੇ ਉਸ ਦਾ ਵਜ਼ਨ ਵੱਧ ਗਿਆ। ਉਸ ਨੂੰ ਖੂਨ ਦਾ ਦਬਾਅ ਤੇ ਛਾਤੀ ਵਿੱਚ ਦਰਦ ਰਹਿਣ ਲੱਗਾ। ਉਹ ਦਰਿਆਗੰਜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੋ ਗਿਆ, ਜਿੱਥੇ ਉਸ ਦੀ ਛਾਤੀ ਤੇ ਪਿੱਠ ਦਾ ਆਪਰੇਸ਼ਨ ਹੋਇਆ। ਮੈਂ ਉਸ ਨੂੰ ਹਸਪਤਾਲ ਵਿੱਚ ਮਿਲਣ ਗਿਆ। ਸੁਰਿੰਦਰ ਕੌਰ ਉਸ ਦੀ ਸੇਵਾ ਵਿੱਚ ਲੱਗੀ ਹੋਈ ਸੀ। ਉਸ ਨੇ ਹਜ਼ਾਰਾਂ ਰੁਪਏ ਪਤੀ ਦੀ ਬਿਮਾਰੀ ਉੱਤੇ ਰੋੜ ਦਿੱਤੇ, ਕਰਜ਼ਾ ਚੁੱਕਿਆ, ਕਾਰ ਵੇਚਣੀ ਪਈ। ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਨਾ ਰੇਡੀਓ ਸਟੇਸ਼ਨ ਗਈ ਤੇ ਨਾ ਹੀ ਕਿਧਰੇ ਕੋਈ ਪ੍ਰੋਗਰਾਮ 'ਤੇ ਜਾ ਸਕੀ। ਪਤੀ ਦੇ ਸਿਰਹਾਣੇ ਬੈਠੀ ਮੈਨੂੰ ਵੇਖ ਕੇ ਸਿਸਕੀਆਂ ਭਰਨ ਲੱਗੀ। ਮੈਂ ਅਰਦਾਸ ਕਰਦੀ ਹਾਂ, ਮੇਰਾ ਆਦਮੀ ਜਿਉਂਦਾ ਰਹੇ, ਹਮੇਸ਼ਾ ਮੇਰੇ ਨਾਲ ਰਹੇ। ਪਰਮਾਤਮਾ ਸਦਾ ਇਹਨਾਂ ਦਾ ਹੱਥ ਮੇਰੇ ਸਿਰ ਤੇ ਰੱਖੇ। ਇਹਨਾਂ ਤੋਂ ਬਿਨਾਂ ਮੈਂ ਜੀ ਨਹੀਂ ਸਕਦੀ। ਸੁਰਿੰਦਰ ਕੌਰ ਦੀ ਸਾਧਨਾ ਨੇ ਸੋਢੀ ਦੀ ਜਾਨ ਬਚਾ ਲਈ। ਉਹ ਹੌਲੀ ਹੌਲੀ ਰਾਜ਼ੀ ਹੋ ਗਿਆ ਤੇ ਸੋਢੀ ਦੇ ਆਸਰੇ ਚੱਲਣ ਲੱਗਾ। ਬਿਮਾਰੀ ਦੇ ਬਾਵਜੂਦ ਉਸ ਦਾ ਜ਼ਿਹਨ ਸੂਈ ਵਰਗਾ ਬਰੀਕ ਸੀ। ਉਸ ਵਿਚਲੀ ਖੁਸ਼ ਮਿਜ਼ਾਜੀ ਤੇ ਤਖਲੀਕੀ ਦਿਲਚਸਪੀ ਕਦੇ ਨਾ ਘਟੀ। ਕੁਝ ਸਾਲਾਂ ਪਿੱਛੋਂ ਸੋਢੀ ਨੂੰ ਬਿਮਾਰੀ ਦਾ ਖਤਰਨਾਕ ਦੌਰਾ ਪਿਆ ਤੇ ਕੋਈ ਡਾਕਟਰ ਵੀ ਉਸ ਦਾ ਇਲਾਜ ਨਾ ਕਰ ਸਕਿਆ। ਸੁਰਿੰਦਰ ਕੌਰ ਬੇਵੱਸ ਹੋ ਗਈ। ਸੋਢੀ ਨੇ ਉਸ ਦੀ ਗੋਦੀ ਵਿੱਚ ਪ੍ਰਾਣ ਤਿਆਗ ਦਿੱਤੇ। ਸੁਰਿੰਦਰ ਕੌਰ ਕਈ ਮਹੀਨੇ ਘਰੋਂ ਬਾਹਰ ਨਾ ਨਿਕਲੀ। ਪਰ ਜ਼ਿੰਦਗੀ ਦੀ ਚਾਲ ਨੂੰ ਕੌਣ ਰੋਕ ਸਕਦਾ ਸੀ। ਸੁਰਿੰਦਰ ਕੌਰ ਨੇ ਫੇਰ ਗਾਉਣਾ ਸ਼ੁਰੂ ਕਰ ਦਿੱਤਾ। ਉਹ ਆਖਦੀ ਹੈ, ਜ਼ਿੰਦਗੀ ਵਿੱਚ ਗਾਉਣ ਤੋਂ ਬਿਨਾਂ ਮੈਨੂੰ ਕੋਈ ਹੋਰ ਸ਼ੌਕ ਨਹੀਂ। ਬਸ ਇੱਕੋ ਲਗਨ ਹੈ, ਸੰਗੀਤ ਨਾਲ ਜੀਵਣਾ। ਸੰਗੀਤ ਆਪਣੇ ਆਪ ਵਿੱਚ ਰੱਬ ਦੀ ਪੂਜਾ ਹੈ, ਉਸੇ ਦਾ ਪ੍ਰਕਾਸ਼ ਹੈ, ਉਸੇ ਦਾ ਜ਼ਹੂਰ ਹੈ ਸਾਰਾ। ਸੁਰਿੰਦਰ ਕੌਰ ਇੱਕ ਜਿਉਂਦੀ ਜਾਗਦੀ ਮਿੱਥ ਹੈ। ਉਸ ਦੀ ਨਿਮਰਤਾ, ਹਸਮੁਖਤਾ ਤੇ ਫਰਾਖ ਦਿਲੀ ਦੇਖ ਕੇ ਆਦਮੀ ਆਸ਼-ਆਸ਼ ਕਰ ਉੱਠਦਾ ਹੈ। ਉਹ ਅਜੇ ਵੀ ਕੁੜੀਆਂ ਵਾਂਗ ਉੱਚਾ ਹਾਸਾ ਹੱਸਦੀ ਹੈ, ਭਾਵੇਂ ਕਈ ਵਾਰ ਇਹ ਹਾਸਾ ਸੋਢੀ ਦੀ ਯਾਦ ਵਿੱਚ ਹੰਝੂਆਂ ਵਿੱਚ ਛਲਕ ਜਾਂਦਾ ਹੈ। ਉਹ ਬੋਲੀ, ਮੈਂ ਹਮੇਸ਼ਾ ਸਿੱਖਦੀ ਹੀ ਰਹੀ ਹਾਂ ਤੇ ਅਜੇ ਵੀ ਸਿੱਖ ਰਹੀ ਹਾਂ। ਇੱਕ ਵਾਰੀ ਲਾਹੌਰ ਵਿੱਚ ਬੜੇ ਗੁਲਾਮ ਅਲੀ ਖਾਨ ਨੇ ਮੈਨੂੰ ਆਖਿਆ ਕਿ ਉਹ ਮੈਨੂੰ ਸੰਗੀਤ ਸਿਖਾਉਣ ਲਈ ਤਿਆਰ ਨੇ, ਪਰ ਮੈਂ ਇਸ ਦਾ ਫਾਇਦਾ ਨਾ ਉਠਾ ਸਕੀ। ਪੁਰਾਣੇ ਸਿੱਖ ਪਰਿਵਾਰ ਦੀ ਕੁੜੀ ਲਈ ਕਿਸੇ ਉਸਤਾਦ ਕੋਲੋਂ ਸਿੱਖਿਆ ਲੈਣੀ ਮੁਸ਼ਕਿਲ ਸੀ। ਮੈਂ ਹਮੇਸ਼ਾ ਉਸ ਦੀ ਮਾਨੀ ਰਹੀ ਹਾਂ। ਜਦੋਂ ਵੀ ਉਸ ਦੀ ਆਵਾਜ਼ ਸੁਣਦੀ ਹਾਂ, ਮੇਰਾ ਸਿਰ ਇਹਤਰਾਮ ਨਾਲ ਝੁਕ ਜਾਂਦਾ ਹੈ। ਹੁਣ ਮੇਰੀ ਗਾਇਕੀ ਵਿੱਚ ਸੁਧਾਰ ਹੋਇਆ ਹੈ। ਸਿਰਫ ਰਿਆਜ਼ ਨੇ ਮੇਰੀ ਆਵਾਜ਼ ਨੂੰ ਸਾਂਭੀ ਰੱਖਿਆ ਹੈ। ਸੁਰਿੰਦਰ ਕੌਰ ਦੀ ਆਵਾਜ਼ ਉਸ ਬੰਸਰੀ ਵਾਂਗ ਹੈ ਜੋ ਸਾਲਾਂ ਬੱਧੀ ਤੇਲ ਵਿੱਚ ਰਹੀ ਸੀ। ਸੁਰਿੰਦਰ ਕੌਰ ਦੀ ਆਵਾਜ਼ ਉਸ ਬਾਂਸਰੀ ਵਾਂਗ ਹੈ ਜੋ ਸਾਲਾਂ ਬੱਧੀ ਤੇਲ ਵਿੱਚ ਰਸੀ ਰਹੀ ਹੋਵੇ। ਉਹ ਪੰਜਾਬ ਦੇ ਲੋਕ ਸੰਗੀਤਕ ਵਿਰਸੇ ਦਾ ਇਜ਼ਹਾਰ ਹੈ। ਉਸ ਨੇ ਪੰਜਾਬੀਆਂ ਦੇ ਗੁੱਝੇ ਸੁਪਨਿਆਂ ਤੇ ਉਮੰਗਾਂ ਨੂੰ ਆਪਣੇ ਗੀਤਾਂ ਦਾ ਦੁਆਰਾ ਮੂਰਤੀਮਾਨ ਕੀਤਾ ਹੈ।
ਤੇ ਉਸ ਦੀਆਂ ਸਦਰਾਂ ਨੂੰ ਹੁਸਨ ਬਖਸ਼ਿਆ। ਉਸ ਦੀ ਆਵਾਜ਼ ਕੈਨੇਡਾ, ਅਮਰੀਕਾ, ਇੰਗਲੈਂਡ, ਰੂਸ, ਕੀਨੀਆ, ਚੀਨ ਤੇ ਮਲਾਇਆ ਤੇ ਮਿਡਲ ਏਸ਼ੀਆਈ ਦੇਸ਼ਾਂ ਵਿੱਚ ਪਹੁੰਚੀ। ਇਹਨਾਂ ਮੁਲਕਾਂ ਦੇ ਪੰਜਾਬੀਆਂ ਦੇ ਘਰਾਂ ਵਿੱਚ ਸੁਰਿੰਦਰ ਕੌਰ ਦੀ ਆਵਾਜ਼ ਗੂੰਜਦੀ ਹੈ। ਉਸ ਦੀ ਆਵਾਜ਼ ਵਿੱਚ ਸਾਡੇ ਪੂਰਵਜਾਂ ਵਡਕਿਆਂ ਦਾ ਖਜ਼ਾਨਾ ਹੈ, ਸਾਡੀ ਸੰਗੀਤਕ ਵਿਰਾਸਤ ਦੀ ਸਿਖਰ ਹੈ। ਇਹ ਗੀਤ ਕੌਮ ਜਾਂ ਧਰਤੀ ਦੇ ਬੰਧਨਾਂ ਤੋਂ ਮੁਕਤ ਨੇ। ਜਦੋਂ ਭਾਰਤ ਤੇ ਪਾਕਿਸਤਾਨ ਇੱਕ ਦੂਜੇ ਲਈ ਨਫ਼ਰਤ ਨਾਲ ਉਬਲ ਰਹੇ ਸਨ, ਦੋਵਾਂ ਪੰਜਾਬਾਂ ਦੇ ਲੋਕ ਸੁਰਿੰਦਰ ਕੌਰ ਦੀ ਆਵਾਜ਼ ਦਾ ਰਸ ਮਾਣ ਰਹੇ ਸਨ। ਔਰ ਉਹਦੀ ਜ਼ਿੰਦਗੀ 'ਚ